ਇਹਦਾ ਘਰ ਵਾਲੀ ਨੇ ਧੋਤੇ ਸੀ ਭਰਾਵਾ ਤੇ ਮੈਨੂੰ ਧੋਤੇ ਤਾਂ ਤੂੰ ਆਪ ਹੀ ਐਵੇਂ ਘਰ ਵਾਲੀ ਦਾ ਕਹੀ ਜਾਂਦਾ ਕਿਉਂ ਵੀ ਇਵੇਂ ਹੀ ਹੈ ਨਾ ਧੋਤੇ ਸਾਰੇ ਐਵੇਂ ਕਹਿੰਦੇ ਘਰ ਵਾਲੀ ਨੇ ਧੋ ਕੇ ਦਿੱਤੇ ਮੈਂ ਤਾਂ ਪਾਉਣ ਚੱਲਿਆ ਉਹ ਅੰਦਰੋਂ ਆਪ ਹੀ ਧੋ ਕੇ ਲਿਆ ਸਾਨੂੰ ਪਤਾ ਚਲੋ ਕਿਵੇਂ ਸਮਝ ਲਓ ਹੁਣ ਹਾਂਜੀ ਇਹਦਾ ਨਹੀਂ ਘਰ ਵਾਲੀ ਨਾਲ ਆਈ ਹੈ। ਹਾਂਜੀ ਹਾਂਜੀ ਅੱਛਾ ਉੱਥੇ ਤੁਸੀਂ ਮੈਂ ਕਿਹਾ ਪਤਾ ਨਹੀਂ ਕੋਈ ਚਮਤਕਾਰ ਨਹੀਂ, ਨਾ ਨਹੀਂ, ਕਰਦੇ ਵੀ ਉਹ ਤਾਂ ਉੱਥੇ ਆ ਪਰ ਵਾਗਾ ਬਾਰਡਰ ਤੇ ਆਪਾਂ ਮਿਲੇ ਨਹੀਂ ਹਾਂਜੀ ਵਾਗਾ ਬਾਰਡਰ ਤੇ ਮਿਲੇ ਦੋਨੇ ਹੀ ਸੀਗੇ ਹਾਂਜੀ 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 ਨਹੀਂ ਸੀਗੇ ਅਸੀਂ ਯਾਰ ਜੀ ਅੱਛਾ ਅੱਛਾ ਵਾਗੇ ਤੇ ਹੋਈ ਤੁਹਾਡੇ ਨਾਲ ਮੁਲਾਕਾਤ ਹਾਂਜੀ 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 ਮੈਨੂੰ ਸਿਆਣ ਹੈ ਤੁਹਾਨੂੰ ਕੋਈ ਨਹੀਂ ਉਹ ਤੁਸੀਂ ਸਾਰੇ ਇੱਕੋ ਜਿਹੇ ਲੱਗਦੇ ਨੇ ਸਾਨੂੰ ਐ ਵੀ ਮੈਨੂੰ ਤੁਹਾਡੀ ਸਿਆਣ ਹੈ ਤੇ ਤੁਸੀਂ ਸਿਆਣਦੇ ਕੋਈ ਨਹੀਂ ਚਲੋ ਸਰਦਾਰ ਨੇ ਧੋਤੇ ਤੇ ਆਪ ਕਹਿੰਦਾ ਘਰ ਵਾਲੀ ਨੇ ਧੋ ਕੇ ਦਿੱਤੇ ਵੀ ਕੋਈ ਯਾਰ ਇਹ ਵੀ ਟਾਈਮ ਹੋਣਾ ਇਦਾਂ ਹੀ ਹੈ ਬਾਰੇ ਹੈ ਵੀ ਘਰ ਵਾਲੀ ਨੇ ਧੋਤੇ ਤਾਂ ਜੇ ਆਪ ਧੋਲੇ ਤਾਂ ਤੇ ਤਾਂ ਮੰਨ ਜਾ ਯਾਰ ਇਹ ਆਪ ਹੀ ਧੋਤੇ ਆ ਜੀ ਨਹੀਂ ਨਹੀਂ ਉਹਦੇ ਚ ਫਰਕ ਕੀ ਹੈ ਜਦੋਂ ਇਹ ਤੁਸੀਂ ਗੱਲ ਸੁਣੋ ਜਦੋਂ ਤਾਂ ਕੀ ਫਰਕ ਜਦੋਂ ਬਾਬੇ ਨਾਨਕ ਨੇ ਕਹਿਤਾ ਵੀ ਇਹਦੇ ਚ ਪੁੱਤਰ ਧੀ ਚ ਫਰਕ ਹੀ ਕੋਈ ਨਹੀਂ ਤੇ ਉੱਥੇ ਫਿਰ ਫਰਕ ਕਿੱਥੇ ਰਹਿ ਗਿਆ ਕੰਮ ਹਰ ਇੱਕ ਬਰਾਬਰ ਦਾ ਹੀ ਕੰਮ ਕਰਨਾ ਨਹੀਂ ਮੈਂ ਆਪ ਹੀ ਧੋ ਕੇ ਲਿਆ ਨਹੀਂ ਤੇ ਜੇ ਆਏ ਜੇ ਸੱਚ ਬੋਲਦੇ ਹੋ ਤਾਂ ਉਹਦੇ ਚ ਮਾੜੀ ਗੱਲ ਹੈ ਅੱਛਾ ਹਾਂ ਯਾਰ ਤੁਸੀਂ ਕਿਹਾ ਵੀ ਇੱਥੇ ਕਿਤੇ ਬਾਹਰ ਆ ਕੇ ਕਰਵਾਉਂਦਾ ਸਰਦਾਰ ਨੂੰ ਨਹੀਂ ਸ਼ਰਮਾਉਣ ਵਾਲੇ ਜੇ ਮੈਂ ਗੱਲ ਸੁਣ ਜਦੋਂ ਆਪ ਧੋਈ ਦੇ ਕਹਿ ਦਈਦਾ ਅੱਛਾ ਵੀ ਆਪ ਧੋਤੇ ਹਾਂ ਬਿਲਕੁਲ ਆਪਾਂ ਨੂੰ ਇਹੋ ਜਿਹੀ ਕੋਈ ਗੱਲ ਨਹੀਂ ਇਹ ਜੀ ਕੋਈ ਸ਼ਰਮ ਨਹੀਂ ਆਪਣੀ ਇਹ ਕੋਈ ਗੱਲ ਨਹੀਂ ਆ ਉਧਰ ਪਾਉਣੇ ਇਧਰ ਛਾਂ ਜਾਣੀ ਇਹ ਭਾਰੀ ਹੈ ਕੱਪੜਾ ਦੇਸ਼ ਪੰਜਾਬ ਚੈਨਲ ਹੈ ਜੀ ਜੇ ਮੈਂ ਨਿਚੋੜ ਸਕਦਾ ਤਾਂ ਤੁਹਾਨੂੰ ਕੀ ਹੈ ਜੀ ਇਹਦਾ ਧੋ ਵੀ ਸਕਦਾ ਹੈ ਨਾ ਹਾਂਜੀ ਇੱਧਰ ਧੋਣੇ ਆਉਂਦੇ ਕਿਉਂਕਿ ਧੋਣੇ ਇੱਧਰ ਆਣੀ ਵੀਡੀਓ ਮੈਂ ਤੁਹਾਡਾ ਪਹੁੰਚਾਰਕ ਮੀਆਂ ਆਸਫ ਅਲੀ ਇਸ ਟਾਈਮ ਮੈਂ ਮੌਜੂਦ ਹਾਂ ਗੁਰਦੁਆਰਾ ਜਨਮ ਸਥਾਨ 'ਚ ਤੇ ਇੱਥੇ ਇੱਕ ਸਰਦਾਰ ਜੀ ਜਿਹੜੇ ਇੰਡੀਆ ਤੋਂ ਆਏ ਹੋਏ ਆ ਅਸੀਂ ਉਹਨਾਂ ਨੂੰ ਯਕਦਮ ਦੇਖਿਆ ਕੱਪੜੇ ਧੋ ਕੇ ਤਾਂ ਨਾ ਫੋਲਦੇ ਪਏ ਸੀ ਤੇ ਮੈਂ ਇਹਨਾਂ ਨੂੰ ਆ ਕੇ ਦੇਖਿਆ ਮੈਂ ਕਿਹਾ ਸਰਦਾਰ ਜੀ ਇਹ ਕੀ ਚੱਕਰ ਆ ਤੁਸੀਂ ਆਪ ਹੀ ਕੱਪੜੇ ਧੋਈ ਜਾ ਰਹੇ ਹੋ ਕੀ ਹਾਲ ਹੈ ਸਰਦਾਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਠਾਕ ਹੈ ਜੀ ਬਹੁਤ ਵਧੀਆ ਕੀ ਨਾਂ ਤੁਹਾਡਾ ਮੈਂ ਸਰਦਾਰ ਬੂਟਾ ਸਿੰਘ ਬਰਾੜ ਅਬੋਹਰ ਤੋਂ ਹਾਂ ਮੈਂ ਕਨਗੋ ਰਿਟਾਇਰ ਹਾਂ ਅੱਛਾ ਕਿਹੜੇ ਡਿਪਾਰਟਮੈਂਟ ਦੀ ਕਨਗੋ ਰੈਵਨਿਊ ਡਿਪਾਰਟਮੈਂਟ ਅੱਛਾ ਰੈਵਨਿਊ ਚ ਹਾਂਜੀ ਇਸ ਟਾਈਮ ਮੈਂ ਪੈਨਸ਼ਨ ਲੈ ਰਿਹਾ ਅੱਛਾ ਇੰਡੀਆ ਦਾ 45000 ਤੇ ਮਾਲਕ ਦੀ ਕਿਰਪਾ ਹੈ ਤੇ ਮੈਨੂੰ ਵੀ ਮਾਲਕ ਦੇ ਨੇ ਬੁਲਾਇਆ ਕਿ ਤੂੰ ਆ ਭਾਈ ਕਾਕਾ ਪੁੱਤ ਤੂੰ ਸਾਡੇ ਕੋਲੇ ਵੀ ਦਰਸ਼ਨ ਦੇ ਕੇ ਜਾ ਤੇ ਮੈਂ ਜੀ ਵੀਜ਼ਾ ਲੱਗ ਗਿਆ ਉਹ ਮਾਲਕ ਨੇ ਲਵਾਤਾ ਤੇ ਮੈਂ ਇੱਥੇ ਪਾਕਿਸਤਾਨ ਦੇ ਵਿੱਚ ਪਹੁੰਚ ਗਿਆ ਤੇ ਇੱਥੇ ਆ ਕੇ ਬੜੀ ਖੁਸ਼ੀ ਹੋਈ ਸਾਰੇ ਸੱਜਣਾਂ ਨੇ ਬੜਾ ਪਿਆਰ ਦਿੱਤਾ ਬੜੇ ਹੀ ਪ੍ਰੇਮ ਆਦਬ ਨਾਲ ਸਾਨੂੰ ਇੱਥੇ ਰਿਸੀਵ ਕੀਤਾ ਗਿਆ ਬੜੇ ਹੀ ਪ੍ਰੇਮ ਆਦਬ ਨਾਲ ਸਾਨੂੰ ਪਹਿਲਾਂ ਗੁਰਦੁਆਰਾ ਪੰਜਾ ਸਾਹਿਬ ਲਿਜਾਇਆ ਗਿਆ ਉੱਥੋਂ ਅਸੀਂ ਪੰਜਾ ਸਾਹਿਬ ਵੀ ਮੈਂ ਵਲੀ ਕੰਧਾਰੀ ਦੇ ਉੱਤੇ ਉਹਦੀ ਵੀ ਮੈਂ ਉੱਥੇ ਇੰਟਰਵਿਊ ਦੇ ਕੇ ਆਇਆ ਕਿ ਮੈਂ ਸਭ ਤੋਂ ਪਹਿਲਾਂ ਉੱਥੇ ਗਿਆ ਸੀਗਾ ਮੇਰੇ ਨਾਲ 4-5 ਸਾਥੀ ਹੋਰ ਸੀਗੇ ਅਸੀਂ 5-7 ਬੰਦਿਆਂ ਨੇ ਵਲੀ ਕੰਧਾਰੀ ਸਭ ਤੋਂ ਪਹਿਲਾਂ ਚੜ੍ਹੇ ਆ ਚੜ੍ਹਾਈ ਸਭ ਨੂੰ ਪਤਾ ਹੋਣਾ ਇੱਥੇ ਮੇਰੇ ਖਿਆਲ 'ਚ ਪਾਕਿਸਤਾਨ ਵਾਲਿਆਂ ਨੂੰ ਕਿ ਲਗਭਗ ਉਹ 3 ਕਿਲੋਮੀਟਰ ਦਾ ਸਫ਼ਰ ਹੈ ਔਰ ਪੌੜੀਆਂ ਹੈ ਸਾਰੀਆਂ ਪੌੜੀ ਚੜ੍ਹਨੀ ਬਹੁਤ ਔਖੀ ਹੈ ਪਰ ਮੇਰੇ ਤੇ ਵਾਹਿਗੁਰੂ ਦੀ ਇੰਨੀ ਕਿਰਪਾ ਰਹੀ ਕਿ ਮੈਂ ਉਹ ਪੌੜੀਆਂ ਚੜ੍ਹ ਗਿਆ ਉਹਦਾ ਕਾਰਨ ਸੀ ਕਿਉਂਕਿ ਮੈਂ ਰੋਜ਼ਾਨਾ 6.5 ਕਿਲੋਮੀਟਰ ਸੈਰ ਕਰਦਾ ਕੀ ਬਾਤ ਹੈ ਹਾਂਜੀ ਤੇ ਬਾਕੀ ਮੈਂ ਸ਼ਰਾਬ ਵਗੈਰਾ ਤੋਂ ਨਸ਼ਿਆਂ ਤੋਂ ਮੁਕਤ ਹਾਂ ਪਰਮਾਤਮਾ ਨੇ ਮੇਰੇ ਤੇ ਬੜੀ ਕਿਰਪਾ ਕੀਤੀ ਹੋਈ ਹੈ ਕੀ ਬਾਤ ਹਾਂਜੀ ਇਸ ਕਰਕੇ ਮਤਲਬ ਜਿਹੜਾ ਮੈਂ ਸਿਹਤ ਨੂੰ ਆਪਦੀ ਨੂੰ ਮੇਨਟੇਨ ਰੱਖਿਆ ਹੋਇਆ ਤੇ ਮੈਨੂੰ ਰਿਟਾਇਰ ਹੋਏ ਨੂੰ ਵੀ 5 ਸਾਲ ਹੋ ਗਏ ਨੇ ਤੇ 64 ਈਅਰ 올ਡ ਮੇਰੀ ਹੈ ਇਸ ਟਾਈਮ ਹੈ
ਹੋਰ ਕੋਈ ਜਿਹੜੀ ਸਾਡੇ ਨਹੀਂ ਨਹੀਂ ਉਹ ਤੇ ਕਰਦੇ ਆ ਫਿਟਨੈਸ ਵਾਲੀ ਗੱਲ ਤੁਹਾਡੀ ਮੈਨੂੰ ਵੀ ਸਮਝ ਆ ਗਈ ਉਹ ਸਹੀ ਆ ਜਿੱਦਾਂ ਤੁਹਾਨੂੰ ਅਸੀਂ ਦੇਖਿਆ ਨਾ ਕੱਪੜੇ ਧੋ ਕੇ ਨਿਚੋੜਦਿਆਂ ਨੂੰ ਉੱਥੋਂ ਹੀ ਲੱਗ ਪਿਆ ਕਿ ਤੁਹਾਡੀ ਫਿਟਨੈਸ ਵਾਕਈ ਹੈਗੀ ਆ ਸਾਡੇ ਕੋਲ ਉਹ ਨਿਚੋੜ ਹੀ ਨਾ ਹੋਣ ਜੇ ਸਾਨੂੰ ਨਿਚੋੜਨੇ ਪੈ ਜਾਣ ਤੇ ਹਾਂਜੀ ਅੱਛਾ ਇਹ ਦੱਸੋ ਕਿ ਇਹ ਕੱਪੜੇ ਧੋਣ ਦਾ ਕੀ ਕਾਰਨ ਕੱਪੜੇ ਧੋਣ ਦਾ ਕਾਰਨ ਇਹ ਹੈ ਜੀ ਅਸੀਂ ਇਹ ਸੋਚਿਆ ਕਿ ਹੁਣ ਅੱਜ ਵਿਹਲੇ ਬੈਠੇ ਆ ਕਿ ਮੈਲ ਅਸੀਂ ਨਾਲ ਚੱਕ ਕੇ ਕਿਉਂ ਤੁਰੇ ਫਿਰੀਏ ਵੈਸੇ ਤਾਂ ਬਾਬੇ ਦੀ ਇੱਥੋਂ ਲੈ ਕੇ ਜਾਈਏ ਧੂੜੀ ਪਰ ਕਾਰਨ ਇਹ ਹੈ ਵੀ ਹੁਣ ਉਹਦੇ ਅਟੈਚੀ ਦੇ ਵਿੱਚ ਪਾਵਾਂਗੇ ਵੈਸੇ ਮੇਰੇ ਕੋਲ ਇੰਨੇ ਕੱਪੜੇ ਹੈਗੇ ਕਿ ਮੈਂ 10 ਦਿਨ ਇੱਥੇ ਆਰਾਮ ਨਾਲ ਮਤਲਬ ਪ੍ਰੈਸ ਕੀਤੇ ਇਹਨਾਂ ਪਾ ਸਕਦਾ ਪਰ ਫਿਰ ਵੀ ਮੈਂ ਇਹ ਸੋਚਿਆ ਕਿ ਭਾਈ ਮੇਰੀ ਕਹਿਣ ਲੱਗੀ ਕਿ ਵੀ ਆਪਾਂ ਕੱਪੜੇ ਆ ਵਿਹਲੇ ਬੈਠੇ ਆ ਤੇ ਚਲੋ ਕਿਉਂ ਨਾ ਕੋਈ ਕਿਉਂਕਿ ਅਸੀਂ ਵਿਹਲੇ ਹੀ ਨਹੀਂ ਰਹਿ ਸਕਦੇ ਸਾਡਾ ਇਹ ਮਤਲਬ ਹੈ ਫਿਦਰਤ ਹੈ ਤੇ ਜਦੋਂ ਵੀ ਅਸੀਂ ਵਿਹਲਾ ਟਾਈਮ ਹੁੰਦਾ ਕੋਈ ਨਾ ਕੋਈ ਕੰਮ ਅਸੀਂ ਜ਼ਰੂਰ ਕਰਦੇ ਹਾਂ ਤੇ ਇਹ ਉਸ ਵਾਹਿਗੁਰੂ ਦੀ ਪਰਮਾਤਮਾ ਦੀ ਅਕਾਲ ਪੁਰਖ ਦੀ ਮਿਹਰ ਹੈ ਤੇ ਇਸ ਕਰਕੇ ਇੰਨਾ ਹੀ ਕਹਿੰਦਾ ਹੈ ਮੈਂ ਖਿਮਾ ਦਾ ਯਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤੇ ਕਰਦੇ ਆ ਤੇ ਇਹ ਦੱਸੋ ਕਿ ਤੁਸੀਂ ਪਹਿਲੀ ਵਾਰੀ ਆਏ ਹੋ ਹਾਂਜੀ ਅੱਛਾ ਤੁਸੀਂ ਭੰਡਾਰੀ ਤੋਂ ਵੀ ਹੋਇਆ ਇੱਧਰ ਵੀ ਆਏ ਹੋਏ ਹੋ ਇੱਥੇ ਦੇ ਜਿਹੜੇ ਲੋਕ ਆ ਉਹ ਤੁਹਾਨੂੰ ਕਹਿੰਦੇ ਲੱਗਦੇ ਬਹੁਤ ਵਧੀਆ ਪਰ ਇੱਥੇ ਵਿਚਾਰੇ ਨਾ ਮੈਂ ਜਿੱਥੋਂ ਤੱਕ ਦੇਖਿਆ ਹੈ, ਗਰੀਬੀ ਬਹੁਤ ਇੰਨਾ ਕਿ ਮੈਂ ਦੇਖ ਲਿਆ ਬਾਕੀ ਇਹ ਦੇਖੋ ਜੀ ਪਤਾ ਕੀ ਹੈ ਹਰ ਮੁਲਕ ਦਾ ਆਪਦਾ ਹੈ ਮੈਂ ਜਿੱਥੋਂ ਤੱਕ ਸਮਝਦਾ ਮੈਂ ਇਹ ਸਮਝਦਾ ਮੇਰਾ ਮੁਲਕ ਗਰੀਬ ਹੈ ਪਰ ਇੱਥੇ ਤਾਂ ਆ ਕੇ ਦੇਖਿਆ ਯਾਰ ਉਹ ਇਹਦਾ ਵਿਚਾਰੇ ਉਦੋਂ ਵੀ ਸਾਡੇ ਤੋਂ ਵੀ ਥੱਲੇ ਹੈ ਤੁਹਾਨੂੰ ਕਿਸ ਤਰ੍ਹਾਂ ਗਰੀਬੀ ਨਜ਼ਰ ਆਈ ਜੀ? ਗਰੀਬੀ ਨਜ਼ਰ ਇਸ ਤਰ੍ਹਾਂ ਆਈ ਕਿ ਲੋਕਾਂ ਨੇ ਆਪ ਦੱਸਿਆ ਵੀ ਇੱਥੇ ਗਰੀਬੀ ਬਹੁਤ ਹੈ ਮੈਂ ਨਹੀਂ ਇੱਕ ਸਕਿੰਟ 'ਚ ਕੀ ਪਤਾ ਕਰ ਲੂਗਾ ਬੰਦਾ ਲੋਕਾਂ ਨੇ ਦੱਸਿਆ ਜਿਹੜਾ ਵੀ ਮੈਨੂੰ ਮਿਲਿਆ ਨਹੀਂ ਉਹ ਇਹ ਤੇ ਹਰ ਬੰਦਾ ਹੀ ਕਹਿੰਦਾ ਹੁੰਦਾ ਉਦਾਂ ਉਹਨਾਂ ਦਾ ਮੇਲ ਵਰਤਨ ਕਹਿ ਸਕਦੇ ਮੇਲ ਵਰਤਨ ਤਾਂ ਠੀਕ ਹੈ ਵਿਚਾਰੇ ਮੈਂ ਤੁਹਾਨੂੰ ਦੱਸਦਾ ਹੁਣ ਥਾਂ ਦਾ ਜਿਹੜਾ ਵਿਚਾਰੇ ਹੁਣ ਸਾਡੇ ਮੰਗਤੇ ਤਾਂ ਸਾਡੇ ਵੀ ਹੈਗੇ ਆ ਮੈਂ ਇਹ ਨਹੀਂ ਕਹਿੰਦਾ ਗਾ ਪਰ ਇੱਥੇ ਚੰਗੇ ਭਲੇ ਵੀ ਵਿਚਾਰੇ ਮੰਗਦੇ ਫਿਰਦੇ ਕਿਉਂ ਉਹ ਤਾਂ ਆਦਤ ਤੋਂ ਮਜਬੂਰ ਹੈ ਨਹੀਂ ਨਹੀਂ ਇਹ ਨਾ ਇੱਥੇ ਲੋਕਾਂ ਨੇ ਕਾਰੋਬਾਰ ਵੀ ਬਣਾਇਆ ਹੋਇਆ ਇਹ ਇੱਥੇ ਜਿਹੜਾ ਮੰਗਣਾ ਨਾ ਸ਼ਿਕਾਇਤ ਮੰਗਣੀ ਆ ਜਾਂ ਫਕੀਰ ਬਣਨਾ ਇਹ ਸਾਡੇ ਤੋਂ ਬਹੁਤਾ ਕਮਾ ਲੈਂਦੇ ਆ ਚੌਕਾਂ ਤੇ ਇਹ ਤਾਂ ਮੈਂ ਵੀ ਮੰਨਦਾ ਇੰਡੀਆ 'ਚ ਵੀ ਇਦਾਂ ਹੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਵੱਡੀਆਂ ਵੱਡੀਆਂ ਪ੍ਰਾਪਤੀਆਂ ਦਾ ਮਾਲਕ ਹੈ ਜੀ ਹਾਂ ਨਹੀਂ ਉਹ ਤਾਂ ਖੈਰ ਦੇਖੋ ਜੀ ਉਸ ਤੋਂ ਇਲਾਵਾ ਵੀ ਜਿਹੜੀ ਸਾਡੀ ਇੰਤਜ਼ਾਮੀਆ ਪ੍ਰਸ਼ਾਸਨ ਆ ਉਹਨਾਂ ਦਾ ਉਹਨਾਂ ਦਾ ਸਵਾਰਾਂ ਦਾ ਬਹੁਤ ਵਧੀਆ ਰਿਹਾ ਰਾਣਾ ਸਾਹਿਬ ਆਏ ਆ ਮਿਲ ਕੇ ਗਏ ਆ ਇਸ ਤਰ੍ਹਾਂ ਮੈਨੂੰ ਚੰਗਾ ਲੱਗਿਆ ਉਹਨਾਂ ਨਾਲ